ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 16 ਦਸੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਹੈ ਸਦਰ ਟਰੰਪ ਧੜਾ ਧੜ ਆਪਣੇ ਏਲਚੀ, ਆਪਣੇ ਵਜ਼ੀਰ, ਆਪਣੇ ਖਸੂਸੀ ਨੁਮਾਇੰਦੇ ਜਿਹੜੇ ਉਹ ਠੋਕੀ ਆਉਂਦਾ, ਮਤਲਬ ਕਿ ਲਾਈ ਆਉਂਦਾ। ਇੱਕ ਤੇ ਉਹਨੇ ਰਿਚਰਡ ਗ੍ਰੈਨਲ ਲਾਇਆ ਆਪਣਾ ਬੜਾ ਹੀ ਭਾਰਾ ਕਿਸਮ ਦਾ ਵਜ਼ੀਰ, ਔਰ ਉਹ ਵਜ਼ੀਰ ਲਾਇਆ ਉਹਨੂੰ ਤੜਥੱਲੀ ਵਾਲੇ ਅਤੇ ਪਸੂੜੀ ਵਾਲੇ ਇਲਾਕਿਆਂ 'ਚ ਜਿੱਥੇ ਕੜਮੱਸ ਪਿਆ ਹੋਇਆ। ਮਤਲਬ ਐਸੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਰੌਲੇ ਰੱਪੇ ਨੇ, ਜਿਸ ਤਰ੍ਹਾਂ ਉਹ ਸ਼ਮਾਲੀ ਕੋਰੀਆ ਵਾਲਾ ਭਾਅ ਜਿਹੜਾ ਉਹਦਾ ਹਾਲ ਵੀ ਉਸ ਫੀਮੀ ਵਾਲਾ ਹੈ, ਬਲਕਿ ਉਸ ਸ਼ਰਾਬੀ ਵਾਲਾ ਜਿਹੜਾ ਅੱਧੀ ਰਾਤੀ ਸ਼ਰਾਬ ਦੇ ਨਸ਼ੇ ਦੇ ਵਿੱਚ ਬੁੱਕ ਕਰਕੇ ਅਤੇ ਫਿਰ ਗਾਲਾਂ ਕੱਢਦਾ ਚੌਕ ਦੇ ਵਿੱਚ ਨਿਕਲ ਕੇ। ਉਹ ਵੀ ਇਹੀ ਕੰਮ ਕਰਦਾ। ਜਿੱਦਣ ਉਹ ਆਫਰ ਜਾਂਦਾ ਬਹੁਤਾ, ਉਦੋਂ ਆਉਂਦਾ ਮੈਂ ਇੱਕ ਮਿਜ਼ਾਇਲ ਇੱਧਰ ਨੂੰ ਛੱਡ ਦੇਣਾ ਅਤੇ ਇੱਕ ਇੱਧਰ ਛੱਡ ਦੇਣਾ, ਅਤੇ ਮੇਰੇ ਕੋਲ ਐਟਮ ਬੰਬ ਵੀ ਹੈ। ਸਾਰੀ ਦੁਨੀਆ ਇਕੱਠੀ ਹੋ ਕੇ ਬਹਿ ਜਾਂਦੀ ਹੈ। ਫਿਰ ਇੱਕ ਅੱਧਾ ਉਹ ਵੈਸੇ ਉਹ ਗੱਲਾਂ ਤੱਤੀਆਂ ਕਰਦਾ, ਪਰ ਅੰਦਰੋਂ ਕਮਲਾ ਨਹੀਂ। ਉਹਨੂੰ ਪਤਾ ਮੇਰੀ ਠੁਕਾਈ ਬਹੁਤੀ ਹੋ ਜਾਣੀ। ਕਦੇ ਉਹ ਫਿਰ ਕਿਸੇ ਸਮੁੰਦਰ 'ਚ ਐਵੇਂ ਕੋਈ ਛੁਰਲੀ 'ਚ ਛੱਡ ਦਿੰਦਾ ਇੱਕ ਅੱਧੀ। ਅਤੇ ਉਹ ਭੈੜੇ ਕੰਮ ਵੀ ਬੜੇ ਕਰਦਾ। ਪਿਛਲੇ ਦਿਨਾਂ 'ਚ ਉਹਨੇ ਗੈਸ ਵਾਲੇ ਪਕਾਨੇ ਜਿਹੜੇ ਗੁਬਾਰੇ ਹੁੰਦੇ ਉਹਨਾਂ ਦੇ ਨਾਲ ਗੰਦ ਬੰਨ੍ਹ ਕੇ, ਅਤੇ ਹਵਾ ਦਾ ਰੁਖ ਜਿਹੜਾ ਉਹ ਜਨੂਬੀ ਕੋਰੀਆ ਵਾਲੇ ਪਾਸੇ ਨੂੰ ਸੀ, ਅਤੇ ਉਹਨੇ ਉਹਨਾਂ ਦੇ ਮੁਲਕ 'ਚ ਕਚਰਾ। ਅਸੀਂ ਸਾਰੀ ਉਮਰ ਸੁਣਿਆ ਸੀ ਵੀ ਪਾਥੀਆਂ ਭੰਨਿਆ ਵੈਰ ਨਹੀਂ ਜਾਂਦੇ। ਇਹ ਚੰਗਾ ਬੰਦਾ ਟੱਕਰਿਆ ਵੀ ਇਹ ਜਿਹੜਾ ਕਿਮ ਹੈ, ਇਹਦਾ ਨਾਂ ਜਿਹੜਾ ਨਾਰਥ ਕੋਰੀਆ ਵਾਲਾ, ਉਹਨੇ ਆਖਿਆ ਵੀ ਲਓ ਮੈਂ ਪਾਥੀਆਂ ਹੀ ਦੂਸਰੇ ਦੇ ਘਰ ਸੁੱਟ ਦੇਣੀਆਂ ਨੇ, ਗਾਂਧੀ ਵੈਰ ਜਾਏਗਾ ਇਹਦੇ ਨਾਲ। ਅਤੇ ਉਹ ਇਹੋ ਜਿਹੇ ਕੰਮ ਕਰਦਾ। ਇੱਕ ਤਾਂ ਵੈਨਜ਼ੂਏਲਾ ਦੇ ਵਿੱਚ ਬੜਾ ਇਸ ਵੇਲੇ ਕੜਮਾਸ ਮੱਚਿਆ ਹੋਇਆ, ਉੱਥੇ ਵੀ ਬੜੀ ਲੈ ਦੇ। ਅਮਰੀਕਾ ਦਾ ਉੱਥੇ ਵੀ ਬੜਾ ਇੰਟਰਸਟ ਹੈ, ਅਤੇ ਪਾਕਿਸਤਾਨ 'ਚ ਵੀ ਮੱਚਿਆ ਹੋਰ ਵੀ। ਅਤੇ ਇਹੋ ਜਿਹੇ ਜਿਹੜੇ ਇਲਾਕੇ ਨੇ ਨਾ ਜਿੱਥੇ ਕੜਮਾਸ ਮੱਚਿਆ, ਪਸੂੜੀ ਪਈ ਹੈ, ਅਤੇ ਉਹਨਾਂ ਇਲਾਕਿਆਂ ਵਾਸਤੇ ਉਹਨੂੰ ਆਪਣਾ ਖਸੂਸੀ ਨੁਮਾਇੰਦਾ ਜਾਂ ਖਸੂਸੀ ਵਜ਼ੀਰ ਬਣਾ ਦਿੱਤਾ। ਅੱਛਾ, ਉਹਦੀ ਇੰਪੋਰਟੈਂਸ ਇਹ ਵੀ ਹੈ ਵੀ ਉਹਨੇ 2 ਟਵੀਟ 'ਤੇ ਉਹ ਕਰ ਬੈਠਾ ਹੋਇਆ ਵੀ ਬਈ ਇਮਰਾਨ ਖਾਨ ਨੂੰ ਰਿਹਾ ਕਰੋ, ਅਤੇ ਦੂਜਾ ਉਹਨੇ ਆਖਿਆ ਵੀ ਜਿਵੇਂ ਟਰੰਪ ਦੇ ਨਾਲ ਜ਼ਿਆਦਤੀ ਹੋ ਰਹੀ ਹੈ ਉਂਝ ਹੀ ਇਮਰਾਨ ਖਾਨ ਨਾਲ। ਅਤੇ ਉਹਦਾ ਜਿਹੜਾ ਲਾ ਦੇਣਾ ਬੜਾ ਆਮ ਹੈ। ਇਹ ਜਿਸ ਵੇਲੇ ਲਾਇਆ ਤਾਂ ਮੈਂ ਉਸ ਵੇਲੇ ਹੀ ਆਪਣੇ ਵੀਲੌਗ 'ਚ ਆਖਿਆ ਸੀ ਵੀ ਲਓ ਬਈ ਇਹ ਹੁਣ ਕੋਈ ਪਾਕਿਸਤਾਨ ਦੇ ਵਿੱਚ ਇਹ ਨਹੀਂ ਗੱਲ ਕਰਨਗੇ ਵੀ ਇਹ ਅਮਰੀਕਾ ਦਾ ਪਹਿਲਾਂ ਜਰਮਨੀ 'ਚ ਸਫੀਰ ਰਿਹਾ। ਇਹ ਵੀ ਨਹੀਂ ਦੱਸਣਗੇ ਵੀ ਅਮਰੀਕਾ ਦਾ ਐਕਟਿੰਗ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਰਿਹਾ, ਜਿਹੜਾ ਬੜਾ ਵੱਡਾ ਅਹੁਦਾ ਹੈ। ਇਹ ਗੱਲਾਂ ਨਹੀਂ ਦੱਸਣਗੇ, ਬਲਕਿ ਸਿਰਫ ਔਰ ਸਿਰਫ ਇੰਨੀ ਗੱਲ ਹੀ ਦੱਸਣਗੇ ਵੀ ਇਹ ਜੀ ਹਮ ਜਿਨਸ ਪ੍ਰਸਤ ਹੈ। ਹੁਣ ਅਮਰੀਕਾ 'ਚ, ਫਰਾਂਸ ਦੇ ਵਿੱਚ, ਬਾਕੀ ਬੜੇ ਸਾਰੇ ਦੁਨੀਆ ਦੇ ਮੁਲਕਾਂ ਦੇ ਵਿੱਚ ਹਮ ਜਿਨਸ ਪ੍ਰਸਤੀ ਜਿਹੜੀ ਹੈ ਉੱਥੋਂ ਦੇ ਹਿਸਾਬ ਨਾਲ ਠੀਕ ਹੈ, ਕਾਨੂੰਨ ਦੇ ਹਿਸਾਬ ਨਾਲ ਉੱਥੇ ਇੱਕ ਰੂਟੀਨ ਦੀ ਗੱਲ ਹੈ। ਅਤੇ ਇਹ ਹੁਣ ਬਹਰਹਾਲ ਮੈਨੂੰ ਇਹ ਪਤਾ ਸੀ ਵੀ ਇਹ ਮੱਖੀ ਜਿਹੜੀ ਇਸ ਪਾਸੇ ਬਹਿਣੀ ਹੈ। ਅਤੇ ਹੁਣ ਜਨਾਬ ਇਹਨਾਂ ਜੀਓ TV ਦੇ ਕੋਲੋਂ ਇਹ ਖਬਰ ਲਵਾਤੀ ਹੈ ਵੀ ਜਿਵੇਂ ਉਹਨੂੰ ਬੜਾ ਫਰਕ ਪੈ ਜਾਣਾ ਤੁਹਾਡੀ ਖਬਰ ਨਾਲ, ਲੇਕਿਨ ਤੁਹਾਨੂੰ ਪੈ ਜਾਣਾ। ਮੈਂ ਅੱਗੇ ਉਰਦੂ ਵੀਲੌਗ 'ਚ ਵੀ ਕਿਹਾ ਵੀ ਉਹ ਮੰਜੀ ਪੀੜੀ ਠੋਕਣ ਵਾਸਤੇ ਉਹਨੂੰ ਟਰੰਪ ਨੇ ਲਾਇਆ। ਅਤੇ ਪਹਿਲਾਂ ਉਹਨੇ ਹੋ ਸਕਦਾ ਹੈ ਛੋਟੇ ਮੋਟੇ ਕਿਸੇ ਔਜ਼ਾਰ ਦੇ ਨਾਲ ਮੰਜੀ ਪੀੜੀ ਠੋਕਣੀ ਹੋਵੇ। ਹੁਣ ਤੁਸੀਂ ਉਹਨੂੰ ਇਹੋ ਜਿਹੀਆਂ ਹਰਕਤਾਂ ਕਰਕੇ, ਮੇਰਾ ਖਿਆਲ ਹੈ ਵੀ ਹੁਣ ਉਹ ਵੱਡਾ ਤੇਸਾ ਚੁੱਕੇਗਾ, ਅਤੇ ਉਹ ਫਿਰ ਜਿਸ ਵੇਲੇ ਫਾਨਾ ਰੱਖ ਕੇ ਅਤੇ ਪਿੱਛੋਂ ਤੇਸਾ ਠੋਕੇਗਾ ਨਾ, ਉਹ ਮੰਜੀਆਂ ਚੂੰ ਕਰਨ, ਅਤੇ ਫਿਰ ਉਹ ਚੂਲ ਭੇਜਣੀ ਉਹਦੀ ਜ਼ਰਾ ਫਿੱਟ ਕਰਨੀ ਪੈਂਦੀ ਹੈ ਨਾ। ਅਤੇ ਉਹ ਜਿਹੜੀਆਂ ਚੂਲਾਂ ਹਿਲਦੀਆਂ ਨੇ ਉਹ ਹੁਣ ਮੇਰਾ ਖਿਆਲ ਹੈ ਇਸ ਕੰਮ ਤੋਂ ਬਾਅਦ ਜ਼ਰਾ ਬਿਹਤਰ ਕਿਸਮ ਦੀ ਫਿਟਿੰਗ ਕਰ ਦੇਗਾ। ਅਤੇ ਮੰਜੀ ਪੀੜੀ ਜਿਹੜੀ ਹੈ ਉਹ ਭਲੇ ਚੌਧਰੀ ਸਾਹਿਬ ਹੋਣ, ਭਲੇ ਨੂਨ ਲੀਗ ਹੋਵੇ, ਭਲੇ ਜੀਓ TV ਹੋਵੇ, ਇਹਨਾਂ ਦਾ ਜਿਹੜਾ ਇਕੱਠਾ ਆ ਗਿਆ ਉਹ ਸ਼ਾਹਕਾਰ ਜਿਸਕਾ ਥਾ ਇੰਤਜ਼ਾਰ, ਇਹਨਾਂ ਦੀ ਹੁਣ ਉਹ ਮੰਜੀ ਪੀੜੀ ਮੇਰਾ ਖਿਆਲ ਹੈ ਦਰੁਸਤ ਠੋਕੇਗਾ। ਹੁਣ ਇਹਨਾਂ ਨੇ ਹੋਰ ਮਜ਼ੀਦ ਵਜ੍ਹਾ ਵੀ ਦਿੱਤੀ ਹੈ, ਕਿਉਂਕਿ ਆਪਣੇ ਵੱਲੋਂ ਪਾਕਿਸਤਾਨ ਤਹਿਰੀਕ ਇਨਸਾਫ ਦੀ ਬੇਇੱਜ਼ਤੀ ਕਰਨ ਦੇ ਚੱਕਰ ਦੇ ਵਿੱਚ ਕਿ ਜੀ ਵੇਖੋ ਜੀ ਇਹਨਾਂ ਨੇ ਉਹਨੂੰ, ਉਹ ਉੱਥੇ ਹਮਜਿਨਸ ਪ੍ਰਸਤ ਹੈ ਅਤੇ ਇਹ ਬੜੇ ਖੁਸ਼ ਹੋਣ ਡਏ ਨੇ ਵੀ ਉਹਨੂੰ ਲਾ ਦਿੱਤਾ। ਇਹ ਹੁਣ ਕਈ ਪੰਜਾਬੀ ਦੀਆਂ ਗੱਲਾਂ ਇਹੋ ਜਿਹੀਆਂ ਇੱਥੇ ਸੁਣਾਈਆਂ ਵੀ ਨਹੀਂ ਜਾ ਸਕਦੀਆਂ। ਅਤੇ ਬਾਈ ਇੰਨਾ ਕੀ ਮੈਂ ਦੱਸ ਦਿੰਦਾ ਵੀ ਕਈ ਵਾਰੀ ਜਿਹੜਾ ਉਹ ਭਾਵੇਂ ਕੰਮ ਭੈੜਾ ਹੀ ਹੋਵੇ, ਪਰ ਬੰਦਾ ਇਹ ਆਂਦਾ ਵੀ ਚਲੋ ਭੈੜਾ ਹੀ ਹੈ, ਤੁਹਾਡੀ ਤਾਂ ਤਬੀਅਤ ਸੈੱਟ ਹੋਏਗੀ ਨਾ। ਉਹ ਭੈੜਾ ਹੈ ਜਾਂ ਚੰਗਾ ਹੈ ਇਹਨੂੰ ਛੱਡ ਦਿਓ ਇੱਕ ਮਿੰਟ ਵਾਸਤੇ। ਗੱਲ ਇਹ ਹੈ ਵੀ ਤੁਹਾਨੂੰ ਤਾਂ ਮੇਰਾ ਉਹਦਾ ਤੁਹਾਡੀ ਮੰਜੀ ਪੀੜੀ ਦੇ ਵਿੱਚੋਂ ਜਿਹੜੀ ਚੂੰ ਆਉਂਦੀ ਉਹਨੂੰ ਤਾਂ ਬੰਦ ਕਰੇਗਾ ਨਾ। ਸਾਨੂੰ ਤਾਂ ਸਿਰਫ ਇੰਨੀ ਗੱਲ ਹੈ। ਬਹਰਹਾਲ ਅੱਗੇ ਤੁਰਦੇ ਹਾਂ ਜੀ। ਹੁਣ ਵਾਪਸ ਆਉਣੇ ਜਦੋਂ ਸਦਰ ਟਰੰਪ ਉਹਦੇ ਹੀ ਵੰਡਣ ਡਿਆ, ਅਤੇ ਮੈਨੂੰ ਸਾਰੇ ਦੋਸਤ ਬਾਰ ਫੋਨ ਕਰਕੇ ਪੁੱਛਣ ਡਏ ਨੇ ਵੀ ਉਹ ਇੱਕ ਸਦਰ ਟਰੰਪ ਦਾ ਜਿਹੜਾ ਵਜ਼ੀਰ ਇੱਥੇ ਵਜ਼ੀਰ ਬਰਾਏ ਮੰਡੀ ਬਾਉਦੀਨ ਜਿਹੜੇ ਸਨ, ਆਪਣੇ ਤਾਰੜ ਸਾਹਿਬ ਇੱਕ ਫਿਰਦੇ ਸਨ ਇੱਥੇ। ਅਤੇ ਉਹ ਤੁਹਾਨੂੰ ਚੇਤੇ ਹੋਏਗਾ ਵੀ ਪਿਛਲੇ ਦਿਨਾਂ 'ਚ ਉਹਨਾਂ ਬੜਾ ਲਾਂਚ ਕੀਤਾ ਸੀ ਜਦੋਂ ਉੱਥੇ ਇਲੈਕਸ਼ਨ ਹੋ ਰਿਹਾ ਸੀ ਟਰੰਪ ਦਾ। ਉਹ ਇਲੈਕਸ਼ਨ ਉੱਥੇ ਹੋਣ ਡਿਆ ਸੀ, ਟਰੰਪ ਉੱਥੇ ਖੱਪਣ ਡਿਆ ਸੀ ਆਪਣੇ ਇਲੈਕਸ਼ਨ 'ਚ, ਉਹਦਾ ਵਜ਼ੀਰ ਪਾਕਿਸਤਾਨ ਖੱਪਣ ਡਿਆ ਸੀ। ਪਤਾ ਨਹੀਂ ਇੱਥੋਂ ਕੋਈ ਵੋਟ ਲੈਣੇ ਸਨ, ਮੈਨੂੰ ਕੀ ਪਤਾ ਵੀ ਮੁਰੀਦਕੇ ਵਾਲੇ ਵੀ ਵੋਟ ਪਾਉਂਦੇ ਨੇ। ਹੋ ਸਕਦਾ ਨਾ ਵੀ ਕੈਂਸਰ ਸਟੇਟ ਦੇ ਵਿੱਚ ਮੁਰੀਦਕੇ ਦਾ ਵੀ ਕੋਈ ਪਿੰਡ ਆਉਂਦਾ ਹੋਵੇ, ਸਾਨੂੰ ਕੀ ਪਤਾ। ਜਾਂ ਕੀ ਪਤਾ ਵੀ ਮੰਡੀ ਬਾਉਦੀਨ ਦਾ ਕੋਈ ਪਿੰਡ 'ਚ 5-7 ਜਿਹੜੇ ਨੇ ਉਹ ਉੱਥੋਂ ਦੀ ਕੌਂਸਟੀਚੁਐਂਸੀ 'ਚ ਕਿਤੇ ਆਉਂਦੇ ਹੋਣ ਅਤੇ ਇੱਥੇ ਉਹ ਕੰਪੇਨ ਕਰਨ ਡਿਆ ਹੋਵੇ। ਮਾਜ਼ਰਤ।
ਉਹ ਇੱਕ ਕੰਪੇਨ ਤੇ ਹੁੰਦੀ ਨਾ ਇਲੈਕਸ਼ਨ ਦੀ, ਤੇ ਇੱਕ ਕੰਪੇਨ ਹੋਰ ਵੀ ਹੁੰਦੀ ਹੈ, ਉਹ ਕਣਕ ਵੱਢਣ ਵਾਲੀ ਮਸ਼ੀਨ ਜਿਹੜੀਆਂ ਹੁੰਦੀਆਂ ਕੰਪੇਨਾਂ ਆਉਂਦੇ ਨੇ ਉਹਨਾਂ ਨੂੰ ਵੀ, ਉਹ ਪਤਾ ਨਹੀਂ ਕਿਹੜੀ ਹੋ ਸਕਦਾ, ਇੱਥੇ ਦਿਹਾਰੇ ਤੇ ਉਹ ਚਲਾਉਂਦਾ ਫਿਰਦਾ ਹੋਵੇ ਸ਼ੇਰ ਦਾ ਬੱਚਾ। ਬਹਰਲ ਉਹਨੂੰ ਲੋਕੀ ਮੈਨੂੰ ਪੁੱਛਦੇ ਨੇ ਜੀ ਵੀ ਉਹਨੂੰ ਕਿਹੜਾ ਵਜ਼ੀਰ ਬਣਾਇਆ। ਹੁਣ ਮੈਂ ਪੁੱਛਣ ਦੀ ਕੋਸ਼ਿਸ਼ ਕੀਤੀ ਲੰਬੜਦਾਰ ਸਾਹਿਬ ਕੋ, ਲੰਬੜਦਾਰ ਸਾਹਿਬ ਨੇ ਕਿਹਾ ਜੀ ਕਿ ਉਹਨਾਂ ਨੂੰ ਵਜ਼ੀਰ ਬਣਾਇਆ ਵਜ਼ੀਰ ਪਰਾ ਮਾਰ। ਉਹ ਮਜ਼ਾਕ ਹੀ ਸੀ ਜ਼ਾਹਿਰ ਹੈ। ਤੇ ਉਹ ਕਿਸੇ ਨੇ ਤਬਸਰਾ ਕੀਤਾ ਜੀ ਉਹਨਾਂ ਨੂੰ ਮੰਡੀ ਬਹੁਦੀਨ ਦਾ ਵਜ਼ੀਰ ਬਣਾ ਦਿੱਤਾ, ਕਿਸੇ ਨੇ ਕੁਛ ਕਹਿ ਦਿੱਤਾ, ਕਿਸੇ ਨੇ ਕੁਛ ਕਹਿ ਦਿੱਤਾ। ਤੇ ਬਹਰਹਾਲ ਇਹ ਹੈ ਜੀ ਕਿ ਉਹ ਵਿਹਲੇ ਹੀ ਫਿਰਦੇ ਨੇ, ਤੇ ਉਹ ਆਪਣਾ ਜਿਹੜਾ ਨਾ ਜੀ ਉਹਨਾਂ ਦਾ ਉਹੀ ਕੰਮ ਹੈ ਜਿਹੜਾ ਉਹਨਾਂ ਦਾ ਪਹਿਲਾਂ ਸੀ ਅੱਲਾ ਦੇ ਹੁਕਮ ਨਾਲ, ਤੇ ਨਾ ਉਹਨਾਂ ਨੂੰ ਪਹਿਲਾਂ ਕਿਸੇ ਕੰਮ ਦਾ ਖਿਆਲ ਸੀ ਨਾ ਹੋਣਾ, ਤੇ ਅਜੇ ਤੱਕ ਟਰੰਪ ਸਾਹਿਬ ਨੇ ਉਹਨਾਂ ਨੂੰ ਕੋਈ ਵਜ਼ਾਰਤ ਦਿੱਤੀ ਨਹੀਂ, ਦਿੱਤੀ ਤੇ ਤੁਹਾਨੂੰ ਜ਼ਰੂਰ ਦੱਸਾਂਗੇ ਜਨਾਬ। ਅੱਛਾ ਜੀ, ਅੱਗੇ ਚੱਲਨੇ, ਅੱਗੇ ਰਾਵਲਪਿੰਡੀ ਦੀ ਤਹਿਸੀਲ ਗੁਜਰ ਖਾਂ, ਉੱਥੋਂ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਤੁਸੀਂ ਸੋਚਦੇ ਹੋਗੇ ਬੰਦਾ ਮਰ ਗਿਆ ਹੋਏਗਾ, ਜਾਂ ਤੁਸੀਂ ਸੋਚਦੇ ਹੋਗੇ ਡਾਕਟਰ ਨਹੀਂ ਹੋਏਗਾ, ਤੁਸੀਂ ਸੋਚਦੇ ਹੋਗੇ ਕੋਈ ਹੋਰ ਭੈੜੀ ਖਬਰ ਹੋਏਗੀ। ਖਬਰ ਭੈੜੀ ਹੈ ਪਰ ਇਹੋ ਜਿਹੀ ਨਹੀਂ ਹੈ। ਖਬਰ ਇਹ ਹੈ ਵੀ ਉੱਥੇ ਪਤਾ ਨਹੀਂ 2 ਲੱਖ ਦੀ ਮਸ਼ੀਨ ਸੀ ਜਾਂ ਕਿੰਨੇ ਲੱਖ ਦੀ ਮਸ਼ੀਨ ਸੀ, ਉਹ ਉੱਥੇ ਐਮਰਜੈਂਸੀ ਦੇ ਵਿੱਚ ਜਿਹੜੀ ECG ਦੀ ਮਸ਼ੀਨ ਸੀ ਨਾ, ਦਿਲ ਦੀ ECG, ਉਹ ਚੋਰੀ ਕਰਕੇ ਲੈ ਗਏ। ਦਿਲ ਚੋਰੀ ਹੁੰਦਾ ਤੇ ਆਪਾਂ ਸੁਣਿਆ ਸੀ ਪਹਿਲਾਂ ਵੀ ਦਿਲ ਚੋਰੀ ਸਾਡਾ ਹੋ ਗਿਆ, ਕੀ ਕਰੀਏ। ਅਗਲਿਆਂ ਦਿਲ ਵਾਲੀ ਮਸ਼ੀਨ ਹੀ ਚੋਰੀ ਕਰ ਲਈ। ਕਰੋ ਨਾ ਗੱਲਾਂ, ਤੁਸੀਂ ਕਰੋ ਗੱਲਾਂ, ਮੈਂ ਤੁਹਾਨੂੰ ਦੱਸਾਂ। ਮਤਲਬ ਇੱਥੇ ਤੇ ਹਾਲਤ ਇਹ ਬਣੀ ਹੈ ਕਿ ਮੈਨੂੰ ਲੱਗਦਾ ਹਸਪਤਾਲਾਂ ਦੇ ਵਿੱਚ ਆਪਰੇਸ਼ਨ ਥੀਏਟਰ ਜਿਹੜੇ ਉਹਨਾਂ ਨੂੰ ਕੁੰਡੀਆਂ ਮਾਰਨੀਆਂ ਪੈਣੀਆਂ ਔਰ ਤਾਲਾ ਲਾਉਣਾ ਪੈਣਾ। ਇਹ ਨਹੀਂ ਕਿ ਉੱਥੋਂ ਜਿਹੜਾ ਇਕਵਿਪਮੈਂਟ ਚੁੱਕ ਕੇ ਲੈ ਜਾਣਗੇ। ਅਸਲ ਖਤਰਾ ਇਹ ਹੈ ਵੀ ਸਰਜਨ ਜੇ ਸਰਜਰੀ ਕਰ ਰਿਹਾ ਹੋਵੇ ਤੇ ਐਵੇਂ ਕਿਸੇ ਚੋਰ ਨੂੰ ਕੈਂਚੀ ਚਾਹੀਦੀ ਹੋਵੇ ਕੱਪੜਾ ਕੱਟਣ ਵਾਸਤੇ, ਤੇ ਉਹ ਹਸਪਤਾਲ ਵੜੇ ਤੇ ਆਪਰੇਸ਼ਨ ਥੀਏਟਰ ਦੇ ਵਿੱਚ ਉੱਥੇ ਬੰਦੂਕ ਲਾਵੇ। ਬੰਦੂਕ ਦਾ ਮੁਕਾਬਲਾ, ਬੰਦੂਕ ਤੁਸੀਂ ਪਹਿਲਾਂ ਹੀ ਸੁਣਿਆ, ਤੇ ਸਰਜਨ ਸਾਹਿਬ ਨੂੰ ਕਹੇ ਵੀ ਇਹ ਜ਼ਰਾ ਦਿਓ ਨਾ ਕੈਂਚੀ, ਮੈਂ ਜ਼ਰਾ ਕੱਪੜਾ ਕੱਟ ਕੇ ਫਿਰ ਵਾਪਸ ਕਰਦਾ। ਮਤਲਬ ਕੋਈ ਸ਼ੈ ਵੀ ਕੋਈ ਉੱਥੋਂ ਫੜ ਕੇ ਲੈ ਕੇ ਜਾ ਸਕਦਾ ਵੀ ਜ਼ਰਾ ਦਿਓ। ਅਗਰ ਕੋਈ ਦਿਲ ਦੇ ਆਪਰੇਸ਼ਨ ਹੋ ਰਹੇ, ਪੈਪ ਸ਼ੈਪ ਇੱਧਰੋਂ ਉੱਧਰ ਪਾਏ ਨੇ ਉਹਨਾਂ ਨੇ, ਤਾਂ ਉਹ ਆਖੇ ਵੀ ਮੈਂ ਪਾਣੀ ਦੇਣਾ ਥੋੜ੍ਹੀ ਦੇਰ ਘਰ, ਮੈਨੂੰ ਪੈਪ ਚਾਹੀਦਾ ਨਿੱਕਾ, ਜ਼ਰਾ ਦਿਓ ਇਹ ਪੈਪ, ਫਿਰ ਬਾਅਦ ਦਿੰਦੇ। ਉਹ ਕੱਢ ਕੇ ਲੈ ਜਾਏ ਪੈਪ, ਬੰਦਾ ਪਿੱਛੋਂ ਮਰੇ ਜੀ ਹੋਏ। ਇਹ ਹੀ ਕੰਮ ਉਹਨੇ ਕੀਤਾ। ਉਹ ECG ਚੁੱਕ ਦੀ ਮਸ਼ੀਨ ਚੁੱਕ ਕੇ ਲੈ ਗਿਆ ਵੀ ਦੱਸ ਵੀ ਕੰਜਰਾ ਤੂੰ ਕੀ ਕਰਨਾ ਜੇ ਤੂੰ ਏਡਾ ਕਿਤੇ ਵੱਡਾ ਮੇਰੀ ਬਾਜੀ ਮਰੀਅਮ ਵਰਗਾ ਕੋਈ ਡਾਕਟਰ ਹੋਣਾ ਹੈ ਨਾ, ਮਤਲਬ ਡਾਕਟਰ ਬਣ ਨਹੀਂ ਸਕਿਆ। ਉਹਨੇ ਸੋਚਿਆ ਚਲੋ ਚੁੱਕ ਕੇ ਲੈ ਜਾਣੇ, ਆਪਣੀ ECG ਕਰਿਆ ਕਰਾਂਗੇ। ਤੇ ਇਹ ਸੂਰਤ ਹਾਲ ਹੈ ਜੀ ਉੱਥੋਂ ਦੀ। ਲੇਕਿਨ ਮੈਂ ਹੈਰਾਨ ਹੈ, ਇਸ ਚੋਰੀ 'ਤੇ ਵੀ ਹੈਰਾਨ ਹੈ, ਇਸ ਕਰਤੂਤ 'ਤੇ ਵੀ ਹੈਰਾਨ ਹੈ, ਤੇ ਇਸ ਖਬਰ 'ਤੇ ਵੀ ਮੈਂ ਹੈਰਾਨ ਹੈ ਵੀ ਗੁਜਰ ਖਾਨ ਵਾਲਿਓ ਬਈ ਸ਼ਾਬਾ ਬਈ, ਪੁਲਿਸ ਨੇ ਤਾਂ ਕੁਛ ਕਰਨਾ ਨਹੀਂ, ਪਰ ਤੁਸੀਂ ਇਹ ਕੰਮ ਡੱਕੋ ਯਾਰ। ਕਿ ਇਹ ਕਿਹੜੀ ਤੁਹਾਡੀ ਮਤਲਬ ਬੜਾ ਗੁਜਰ ਖਾਨ ਦਾ ਨਾਂ ਜਿਹੜਾ ਰੌਸ਼ਨ ਕਰਨ ਡਏ ਹੋ। ਸ਼ਹਿਜ਼ਾਦ ਅਕਬਰ ਸਾਹਿਬ ਵੀ ਗੁਜਰ ਖਾਨ ਦੇ ਨੇ, ਤੇ ਸ਼ਹਿਜ਼ਾਦ ਅਕਬਰ ਸਾਹਿਬ ਕੋਈ ਆਪਣੇ ਇਲਾਕੇ ਦੇ ਬੰਦਿਆਂ ਨੂੰ ਕਹੋ ਯਾਰ ਕਿ ਕੋਈ ਮਿਹਰਬਾਨੀ ਕਰੋ, ECG ਦੀ ਮਸ਼ੀਨ ਵੀ ਹੁਣ ਨਹੀਂ ਉੱਥੇ ਛੱਡਣੀ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ ਕਿ ਮਦਾਰਸ ਬਿੱਲ ਤੇ ਫਜ਼ਲ ਰਹਿਮਾਨ ਸਾਹਿਬ ਦੇ ਨਾਲ ਧੋਖਾ ਨਹੀਂ ਹੱਥ ਹੋ ਗਿਆ। ਅੱਛਾ, ਜਿਹੜਾ ਮਦਾਰਸ ਬਿੱਲ ਹੈ ਨਾ, ਇਹ ਵੀ ਬੜਾ ਇੰਟਰਸਟਿੰਗ ਹੈ। ਇਹ ਮਦਾਰਸ ਬਿੱਲ ਇਸ ਤੋਂ ਇੰਟਰਸਟਿੰਗ ਹੈ ਕਿ ਇਹ ਜਿਸ ਵੇਲੇ ਇਹਨਾਂ ਵੋਟ ਲੈਣੇ ਸਨ ਨਾ 26ਵੀਂ ਆਈਨੀ ਤਰਮੀਮ ਤੇ ਇਹਨਾਂ ਨੇ ਮਦਾਰਸ ਬਿੱਲ ਕਾ ਆਖਿਆ ਵੀ ਪਾਸ। ਇਹ ਬਿੱਲ ਇਹ ਆਂਦਾ ਵੀ ਮਦਰਸੇ 'ਚ ਜਿੰਨਾ ਵੀ, ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਸਾਰੀ ਗੱਲ, ਵੀ ਜਿੰਨੇ ਪੈਸੇ ਵੀ ਆਉਣ ਕਿਸੇ ਨਹੀਂ ਪੁੱਛਣੇ ਕਿੱਥੋਂ ਆਏ। ਵੀ ਕਰਪਸ਼ਨ ਵੀ ਚੱਲੇ, ਭਾਵੇਂ ਬਾਹਰੋਂ ਪੈਸੇ ਵੀ ਚੱਲਣ, ਉਹ ਫੈਟਫ ਤੇ ਹੁੰਡੀ ਤੇ IMF ਤੇ ਉਹ ਇਹ ਹੋਣ ਨਹੀਂ ਦਿੰਦੇ। ਹੁਣ ਜ਼ਰਦਾਰੀ ਸਾਹਿਬ ਨੇ ਉੱਤੇ ਇਤਰਾਜ਼ ਲਾ ਦਿੱਤੇ ਨੇ, ਤੇ ਮੌਲਾਨਾ ਜਿਹੜੇ ਫਜ਼ਲ ਰਹਿਮਾਨ ਸਾਹਿਬ ਨੇ ਤੜਫਦੇ ਫਿਰਦੇ ਨੇ ਕਿ ਕੀ ਕਰ ਦਿੱਤਾ। ਇਹ ਹੁਣ ਇੱਕ ਕੜਮੱਸ ਪਿਆ, ਸਾਨੂੰ ਨਹੀਂ ਪਤਾ ਵੀ ਕੀ ਹੋਣਾ। ਇਹ ਹੁਣ ਮੈਨੂੰ ਇਹ ਲੱਗਦਾ ਵੀ ਕਿਤੇ ਫਾਈਲ ਚੁੱਕ ਕੇ ਭੱਜ ਜਾਣਾ ਕਿਸੇ ਨੇ, ਜਿਵੇਂ ECG ਦੀ ਮਸ਼ੀਨ ਚੁੱਕ ਕੇ ਭੱਜ ਗਿਆ ਨਾ ਸਦਰ ਹਾਊਸ 'ਚੋਂ, ਕਿਤੇ ਕੋਈ ਫਾਈਲ ਨਾ ਚੁੱਕ ਕੇ ਭੱਜ ਜਾਏ ਮੌਲਵੀ ਸਾਹਿਬ ਆ ਕੇ, ਇਹ ਕੰਮ ਜਿਹੜਾ ਖਰਾਬ ਹੋ ਗਿਆ। ਅੱਛਾ, ਅਗਲੀ ਬੜੀ ਤਗੜੀ ਖਬਰ ਜੇ, ਐਟਮੀ ਪਾਕਿਸਤਾਨ। ਤੁਹਾਨੂੰ ਪਤਾ ਕਿ 5ਵੀਂ ਬੜੀ ਵੱਡੀ ਆਬਾਦੀ ਹੈ, ਤੇ ਸ਼ਾਇਦ 6ਵੀਂ 7ਵੀਂ ਸਾਡੀ ਵੱਡੀ ਫੌਜ ਹੈ, ਤੇ ਵੈਸੇ ਵੀ ਅਸੀਂ ਬੜੇ ਜਿਓਗ੍ਰਾਫਿਕ ਲੋਕੇਸ਼ਨ ਵੀ ਬੜੀ ਜ਼ਬਰਦਸਤ ਹੈ ਸਾਡੀ, ਔਰ ਮਿਜ਼ਾਈਲ ਸਿਸਟਮ ਵੀ ਸਾਡਾ ਬੜਾ ਜ਼ਬਰਦਸਤ ਹੈ। ਉਸ ਮੁਲਕ 'ਚੋਂ ਤੁਹਾਨੂੰ ਭਰਵੀਂ ਖਬਰ ਦੇਣ ਲੱਗਾ। ਜ਼ਰਾ ਸੀਟ ਬੈਲਟ ਬੰਨ ਲਓ ਅਤੇ ਮਿਹਰਬਾਨੀ ਕਰਕੇ ਨਾ ਕੁਰਸੀ ਦੇ ਪਾਸੇ ਜਿਹੜੇ ਨਾ ਫੜ ਕੇ ਬਹਿ ਜਾਓ। ਮੈਨੂੰ ਆਪ ਵੀ ਇਹ ਖਬਰ ਜਿਹੜੀ ਹੈ ਨਾ ਉਹ ਫੜ ਕੇ ਤੁਹਾਨੂੰ ਸੁਣਾਉਣੀ ਪੈਣੀ ਹੈ। ਹਾਂਜੀ, ਇਹ ਮਜ਼ਾਕ ਨਹੀਂ, ਖਬਰ ਹਕੀਕਤ ਜੇ, ਪਰ ਸੁਣ ਲਓ, ਭਾਰੀ ਖਬਰ ਜੇ ਪਾਕਿਸਤਾਨ ਤੋਂ। ਖਬਰ ਇਹ ਹੈ ਕਿ ਕਰਾਚੀ ਦੇ ਮਸ਼ਹੂਰ ਗੋਲਾ ਕਬਾਬ ਵਾਲਾ, ਮੈਂ ਤਾਂ ਨਹੀਂ ਕਦੀ ਖਾਧੇ, ਲੇਕਿਨ ਇਹ ਮੈਂ ਸੁਣਿਆ ਵੀ ਉੱਥੇ ਬੜਾ ਮਸ਼ਹੂਰ ਗੋਲਾ ਕਬਾਬ ਵਾਲੇ ਸਾਹਿਬ ਨੇ ਕੋਈ। ਇਹ ਜਿਹੜੇ ਕਰਾਚੀ ਦੇ ਮਸ਼ਹੂਰ ਗੋਲਾ ਕਬਾਬ ਵਾਲੇ ਸਾਹਿਬ ਨੇ, ਇਹ ਗਨ ਪੁਆਇੰਟ ਦੇ ਉੱਤੇ ਇਹਨਾਂ ਦੇ ਕੋਲੋਂ ਬੰਦੇ ਕੀਮਾ ਖੋ ਕੇ ਲੈ ਗਏ ਨੇ। ਕਰੋ ਫਿਰ ਗੱਲ, ਕਰੋ ਐਟਮੀ ਪਾਕਿਸਤਾਨ ਦੀਆਂ ਗੱਲਾਂ ਕਰੋ ਜਨਾਬ। ਅਸੀਂ ਇੱਥੇ ਰੋਣ ਡਏ ਸਾਂ ਗੁਜਰ ਖਾਨ ਵਾਲਿਓ ਮਾਫੀ ਦੇ ਦਿਓ ਬਾਈ, ਮੈਨੂੰ ਮਾਫ ਕਰ ਦਿਓ ਭਰਾਵੋ। ਤੁਸੀਂ 2 ਲੱਖ ਦੀ ECG ਮਸ਼ੀਨ ਚੁੱਕੀ, ਮੈਂ ਐਵੇਂ ਤੁਹਾਡੇ ਪਿੱਛੇ ਲੱਠ ਲੈ ਕੇ ਪੈ ਗਿਆ। ਇਹ ਅਗਲੀ ਖਬਰ ਵੇਖੀਏ ਤੇ ਮੇਰਾ ਤਰਾਹ ਹੀ ਨਿਕਲ ਗਿਆ। ਕਰਾਚੀ ਵਾਲਿਆਂ ਤੇ ਬਈ ਬੰਬਈ ਬੁਲਾ ਕੇ ਰੱਖ ਦਿੱਤੇ ਨੇ ਉਹਨਾਂ। ਗੱਲ ਹੀ ਉਹਨਾਂ ਕਿਹਾ ਵੀ ਪਿੱਛੇ ਹੀ ਨਹੀਂ ਰਹਿਣ ਦੇਣੀ। ਉਹਨਾਂ ਨੇ ਆਖਿਆ ਵੀ ਹਾਂਡੀ ਪਕਾਉਣੀ, ਕੀਮਾ ਨਹੀਂ ਹੈਗਾ, ਉਹਨਾਂ ਗਨ ਪੁਆਇੰਟ 'ਤੇ ਜਾ ਕੇ ਕੀਮਾ ਖੋਹ ਲਿਆ। ਮੈਨੂੰ ਤਾਂ ਹੁਣ ਇਹ ਲੱਗਦਾ ਵੀ ਇਹੋ ਜਿਹਾ ਟਾਈਮ ਵੀ ਆ ਜਾਣਾ ਪਾਕਿਸਤਾਨ ਕਿ ਪਬਲਿਕ ਟੋਇਲਟ ਦੀ ਕਿਤੇ ਲਾਈਨ ਲੱਗੀ ਹੋਣੀ ਹੈ
ਬੰਦੇ ਲਾਈਨ 'ਚ ਲੱਗੇ ਹੋਣੇ ਨੇ ਟਾਇਲਟ ਜਾਣ ਤੇ ਲੋਕਾਂ ਗਨ ਪੁਆਇੰਟ ਤੇ ਕਹਿਣਾ ਮੈਂ ਪਹਿਲਾਂ ਜਾਣਾ। ਇਹ ਵੀ ਸੋਚੋ ਵੀ ਕੋਈ ਬੰਦਾ ਟਾਇਲਟ 'ਚ ਬੈਠਾ ਹੋਵੇ, ਕੋਈ ਬੰਦਾ ਆਵੇ ਗਨ ਰੱਖੇ ਵੀ ਤੂੰ ਉੱਠ ਮੈਂ ਬਹਿਣਾ। ਮਾਜ਼ਰਤ ਮੈਂ ਹੱਸ ਰਿਹਾ, ਲੇਕਿਨ ਮੈਂ ਹੁਣ ਦੱਸੋ ਵੀ ਇਹ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਇਹ ਮੁਲਕ ਨੂੰ ਕਿੱਥੇ ਲੈ ਆਏ ਨੇ। ਭੁੱਖ ਮਰਦੇ ਹੀ ਜ਼ਾਹਿਰ ਹੈ ਕਿਸੇ ਨੇ ਸ਼ੌਕ ਨਾਲ ਤੇ ਕੰਮ ਭੈੜੇ ਨੇ ਦੋਵੇਂ, ਪਰ ਸ਼ੌਕ ਨਾਲ ਤੇ ਨਹੀਂ ਕੀਤੇ ਕਿਸੇ ਨੇ। ਕਿਸੇ ਨੂੰ ਕੋਈ ਲੋੜ ਹੋਏਗੀ, ਹੋ ਸਕਦਾ ਉਹਨੇ ਅੱਗੇ ਕੀਮਾ ਵੇਚ ਛੱਡਿਆ ਹੋਵੇ ਜਾਂ ਖਾ ਛੱਡਿਆ ਹੋਵੇ। ਦੂਜੇ ਪਾਸੇ ਆਉਂਦੇ ਨੇ ਸਟਾਕ ਐਕਸਚੇਂਜ ਬਹੁਤ ਉੱਤੇ ਚਲੀ ਗਈ ਹੈ, ਬਹੁਤ ਉੱਤੇ ਚਲੀ ਗਈ। ਯਾਰ ਜੇ ਇੰਨੀ ਉੱਤੇ ਚਲੀ ਗਈ ਤੇ ਜਿਹੜਾ ਇਹ ਕੀਮਾ ਖੋਂਦਾ ਫਿਰਦਾ ਗਨ ਪੁਆਇੰਟ ਤੇ, ਇਸ ਮੂਰਖ ਨੂੰ ਉੱਥੇ ਨੌਕਰੀ ਦੇ ਦਿਓ, ਕੋਈ ਹੋਰ ਕੁਝ ਨਹੀਂ ਕਰ ਸਕਦੇ ਤੇ ਇਹਨੂੰ ਉੱਥੇ ਸਟਾਕ ਐਕਸਚੇਂਜ 'ਚ ਨੌਕਰੀ ਦੇ ਦਿਓ। ਇਹ ਕੰਮ ਨਾ ਕਰੇ, ਕੀਮਾ ਖੋਂਦਾ ਫਿਰਦਾ। ਬਹਰਹਾਲ ਅੱਛਾ ਜੀ, ਅੱਗੇ ਰਜਬ ਬੱਟ ਸਾਹਿਬ ਨੇ, ਇਹਨਾਂ ਦੀ ਵੀ FIR ਅਜੀਬ ਜੀ ਲਿਖੀ ਹੈ। ਰਜਬ ਬੱਟ ਵਲਦ ਪਤਾ ਨਹੀਂ ਕੀ ਇਹਨਾਂ ਦੇ ਵਾਲਦ ਸਾਹਿਬ ਦਾ ਨਾਮ ਪੱਟੀ ਰੱਖ ਕੇ ਲਿਖਦੇ, ਮਤਲਬ ਉਲਟੀ FIR ਦੇਈ ਆਉਂਦੇ ਨੇ। ਵਾਲਦ ਸਾਹਿਬ ਦਾ ਨਾਮ ਹੀ ਠੀਕ ਨਹੀਂ ਲਿਖ ਰਹੇ। ਬਹਰਹਾਲ ਰਜਬ ਬੱਟ ਸਾਹਿਬ ਜੀ ਕੋਈ ਟਿਕਟੋਕਰ ਨੇ। ਇਹਨਾਂ ਨੂੰ ਪੰਜਾਬ ਪੁਲਿਸ ਬੜੇ ਪ੍ਰੋਟੋਕੋਲ ਦੇ ਵਿੱਚ, ਅੱਜ ਕੱਲ੍ਹ ਟਿਕਟਾਕਰਾਂ ਦਾ ਵੀ ਬੜਾ ਪ੍ਰੋਟੋਕੋਲ ਹੈ ਤੁਹਾਨੂੰ ਪਤਾ ਹੈ, ਉਹ ਲੈ ਕੇ ਆਏ ਨੇ ਜਨਾਬ ਉਹਨਾਂ ਨੂੰ ਉੱਥੇ ਵਿਆਹ 'ਤੇ ਵੀ। 10 ਵਜੇ ਵੈਸੇ ਬੱਤੀਆਂ ਛੱਤੀਆਂ ਬੰਦ ਕਰ ਦਿੰਦੇ ਨੇ ਲਾਹੌਰ ਦੇ ਵਿੱਚ। ਇਹਨਾਂ ਦਾ ਵਿਆਹ ਸੁਣਿਆ ਪਤਾ ਨਹੀਂ ਮੁਬੈਨਾ ਤੌਰ 'ਤੇ ਰਿਪੋਰਟਡਲੀ ਰਾਤ 2 ਵਜੇ ਤੱਕ ਚੱਲਦਾ ਰਿਹਾ। ਉੱਥੇ ਪੁਲਿਸ ਵਾਲੇ ਵੀ ਜਨਾਬ ਜਸ਼ਨ ਮਨਾਉਂਦੇ ਰਹੇ ਨੇ। ਇਹ ਵੀ ਇਹਨਾਂ ਦੇ ਦੋਸਤ ਨੇ, ਕਿਸੇ ਨੇ ਇਹਨਾਂ ਨੂੰ ਇੱਕ ਕੁੱਤੇ ਦਾ ਨਹੀਂ, ਇੱਕ ਸ਼ੇਰ ਦਾ ਬੱਚਾ ਤੋਹਫੇ 'ਚ ਦੇ ਦਿੱਤਾ। ਇਹਨਾਂ ਦੇ ਇੱਕ ਦੋਸਤ ਨੇ ਕੁੱਤੇ ਦਾ ਬੱਚਾ, ਫਿਰ ਮੈਂ ਕੁੱਤੇ ਦਾ ਬੱਚਾ ਆਖ ਦਿੱਤਾ, ਸ਼ੇਰ ਦਾ ਬੱਚਾ ਜਿਹੜਾ ਨਾ ਉਹ ਇਹਨਾਂ ਨੂੰ ਗਿਫਟ ਦੇ ਦਿੱਤਾ। ਜ਼ਾਹਿਰ ਹੈ ਉਹਨਾਂ ਨੂੰ ਇਹੀ ਲੱਗਦਾ ਹੋਣਾ ਵੀ ਇਹ ਸ਼ਾਮ ਨੂੰ ਜਿਹੜਾ ਬਾਦਸ਼ਾਹ ਅਕਬਰ ਨਾਲ 12 ਟਹਿਣੀ ਖੇਲਦਾ ਹੈ ਇਹ ਬੰਦਾ, ਅਤੇ ਸ਼ੇਰ 'ਤੇ ਬਹਿ ਕੇ ਜਾਇਆ ਕਰੂ, ਸ਼ਿਕਾਰ ਜੂ ਕਰਦਾ ਉਹ, ਜਾਂ ਇਹਨੇ ਟੀਪੂ ਸੁਲਤਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੰਗਰੇਜ਼ਾਂ ਨਾਲ ਲੜਾਈ ਲੜਨੀ ਹੈ। ਜਿਹੜਾ ਆਪਣਾ ਰਜਬ ਬੱਟ ਹੈ ਅਤੇ ਇਹ ਸ਼ੇਰ 'ਤੇ ਬਹਿ ਕੇ ਜਾਇਆ ਕਰੂ, ਮਤਲਬ ਕੰਮ ਜੋ ਔਖਾ ਕਰਦਾ ਹੈ ਸਾਰਾ। ਅਤੇ ਪਾਕਿਸਤਾਨ ਦੀ ਪ੍ਰੋਟੈਕਸ਼ਨ ਇਹਨੇ ਕਰਨੀ, ਤਾਂ ਉਹਨੇ ਕਿ ਸ਼ੇਰ ਦਾ ਬੱਚਾ ਦੇ ਦੇਣ, ਇਹਨੂੰ ਵੱਡਾ ਕਰਾਂਗੇ, ਫਿਰ ਇਹਦੇ ਉੱਤੇ ਬਹਿ ਕੇ ਜਾਇਆ ਕਰੂ। ਉਹ ਜਨਾਬ ਬੱਟ ਸਾਹਿਬ ਜਿਹੜੇ ਟਿਕਟੋਕਰ ਸਨ, ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਅਤੇ ਉਹਨਾਂ ਦੇ ਉੱਤੇ ਵਜ੍ਹਾ ਸ਼ੇਰ ਦਾ ਬੱਚਾ ਬਣਿਆ, ਗੈਰ ਕਾਨੂੰਨੀ ਰਾਈਫਲ ਬਣੀ, ਅਤੇ ਦੋਨੋਂ ਗਿਫਟ ਉਹਨਾਂ ਨੂੰ ਮਿਲੇ ਸਨ। ਹੁਣ ਜਿਸ ਵੇਲੇ ਉਹਨਾਂ ਨੂੰ ਇੱਕ ਰਾਈਫਲ ਮਿਲੀ ਹੈ ਗਿਫਟ, ਅਤੇ ਹਜੇ ਲਾਇਸੈਂਸ ਉੱਥੇ ਕਿੱਥੋਂ, ਹਜੇ ਤਾਂ ਉਹ ਗਰੀਬ ਆਪਣਾ ਅਤੇ ਆਪਣੀ ਜ਼ਨਾਨੀ ਦਾ ਲਾਇਸੈਂਸ ਬਣਾਉਂਦਾ ਫਿਰ ਰਿਹਾ ਉੱਥੇ ਵਿਆਹ 'ਤੇ। ਉਹ ਨਵਾਂ ਬਣਿਆ, ਮਤਲਬ ਨਿਕਾਹ ਨਵਾਂ ਲਾਇਸੈਂਸ ਹੀ ਹੁੰਦਾ ਹੈ ਨਾ। ਕਿਤੇ ਵੀ ਪੁਲਿਸ ਵਾਲੇ ਮੰਗ ਲੈਂਦੇ ਨੇ ਪਾਕਿਸਤਾਨ ਦੇ ਵਿੱਚ ਵੀ ਹਾਂ ਬਈ ਲਾਇਸੈਂਸ ਕਿੱਥੇ ਤੁਹਾਡਾ, ਦੋਵੇਂ ਇਕੱਠੇ ਫਿਰਨ ਡਏ ਹੋ। ਅਤੇ ਉਹ ਜੇ ਤੁਹਾਡੇ ਕੋਲ ਨਾਲ ਲਾਇਸੈਂਸ ਨਿਕਲੇ ਅਤੇ ਮਾੜਾ ਬੰਦਾ ਹੋਵੇ ਤਾਂ ਪੁਲਿਸ ਵਾਲੇ ਆਪਣੇ ਕੋਲੋਂ ਫਿਰ ਕਾਰਵਾਈ ਵੀ ਪਾ ਦਿੰਦੇ ਜੀ, ਫਿਦਵੀ ਨੇ ਦਰਖਤ ਕੇ ਪਿੱਛੇ ਸੇ ਦੇਖਾ ਕਿ ਇਹ ਕਰ ਰਹੇ ਥੇ, ਉਹ ਕਹਾਣੀ ਵੀ ਪੂਰਾ ਫਿਰ ਪਰਚਾ ਵੀ ਲਿਖ ਦਿੰਦੇ ਨੇ। ਅਤੇ ਉਹ ਖੈਰ ਉੱਥੇ ਤਾਂ ਉਹ ਵਿਚਾਰਾ ਆਪਣਾ ਲਾਇਸੈਂਸ ਬਣਾਉਂਦਾ ਫਿਰ ਰਿਹਾ ਸੀ ਉਸ ਵੇਲੇ, ਅਤੇ ਉਹ ਮੇਰਾ ਮਤਲਬ ਬਗੈਰ ਲਾਇਸੈਂਸੀ ਉਸ ਤੋਂ ਪਹਿਲਾਂ ਉਹ ਫਿਰ ਰਿਹਾ ਸੀ, ਉਹਦਾ ਲਾਇਸੈਂਸ ਆਪਣਾ ਬਣਿਆ। ਤਾਂ ਉੱਥੇ ਕਿਤੇ ਬੰਦੂਕ ਉੱਥੇ ਦੇਤੀ ਤਾਂ ਮੈਨੂੰ ਦੱਸੋ ਉੱਥੇ ਖੜੇ ਪੈਰ ਕਿੱਥੋਂ ਲਾਇਸੈਂਸ ਬਣਵਾਵੇ। ਲੇਕਿਨ ਪੁਲਿਸ ਨੇ ਉਹ ਵੀ ਉੱਥੇ ਪਰਚਾ ਦੇ ਛੱਡਿਆ। ਫਿਰ ਉਹ ਨੂਨ ਲੀਗ ਦੇ ਸੁਣਿਆ ਕਰੀਬੀ ਸੀ, ਅਤੇ ਉਹ ਜਾਂ ਮੈਨੂੰ ਨਹੀਂ ਪਤਾ ਕਰੀਬੀ ਹੈ ਸੀ ਕਿ ਨਹੀਂ। ਬਹਰਹਾਲ ਫਿਰ ਪੁਲਿਸ ਨੂੰ ਕਹਿ ਸੁਣ ਕੇ ਉਹਨਾਂ ਨੇ ਨੂਨ ਲੀਗ ਵਾਲਿਆਂ ਨੇ ਜਾਂ ਪਤਾ ਨਹੀਂ ਲੋਕਾਂ ਨੇ ਆਖਿਆ ਤਾਂ ਉਹ ਛੱਡ ਦਿੱਤਾ। ਬਹਰਹਾਲ ਮੈਂ ਇਹ ਮਸ਼ਵਰਾ ਦਿਆਂਗਾ ਜਨਾਬ, ਇਹ ਜਿਹੜੇ ਵੀ ਕਿਸੇ ਕੁੱਤੇ ਦੇ ਨਹੀਂ ਕੁੱਤੇ ਨਹੀਂ ਸ਼ੇਰ ਦੇ ਬੱਚੇ ਦਾ ਤੋਹਫਾ ਤੁਹਾਨੂੰ ਮਿਲਿਆ, ਉਹਨੂੰ ਸਮਝਾਓ ਦੇਣ ਵਾਲੇ ਨੂੰ ਵੀ ਬੰਦੇ ਦਾ ਪੁੱਤਰ ਬਣ, ਬੰਦੇ ਦਾ ਪੁੱਤਰ ਬਣ। ਇਹ ਸ਼ੇਰ ਜਿਹੜਾ, ਇਹਦੇ ਬੱਚੇ ਜਿਹੜੇ ਉਹਨਾਂ ਨਾ ਖੁਆਰ ਕਰੋ, ਉਹ ਜਿੱਥੇ ਹੈਗੇ ਨੇ ਗਰੀਬਾਂ ਨੂੰ ਉੱਥੇ ਰਹਿਣ ਦਿਓ। ਇਹ ਕਿਉਂ ਹੁਣ ਤੁਸੀਂ ਸ਼ੇਰਾਂ ਦੇ ਨਾਲ ਵੀ ਇਹ ਹਾਲ ਕਰਨਾ ਹੈ? ਆਪ ਤੇ ਤੁਹਾਡੀ ਔਕਾਤ ਇੰਨੀ ਹੈ, ਸਾਡੀ ਪਾਕਿਸਤਾਨੀਆਂ ਦੀ, ਵੀ ਉੱਥੇ ਗਨ ਪੁਆਇੰਟ 'ਤੇ ਕੀਮਾ ਖੋਂਦੇ ਫਿਰਦੇ ਹੋ, ਅਤੇ ਸ਼ੇਰਾਂ ਨੂੰ ਕਿੱਥੋਂ ਖਵਾਉਣਾ ਜੇ? 25 ਕਰੋੜ ਆਬਾਦੀ ਦੇ ਵਿੱਚੋਂ 45% ਗੁਰਬਤ ਦੀ ਲਕੀਰ ਤੋਂ ਥੱਲੇ ਹੈ, ਅਤੇ ਮੈਨੂੰ ਦੱਸੋ ਸ਼ੇਰਾਂ ਨੂੰ ਮਾਲ ਕਿੱਥੋਂ ਖਵਾਉਣਾ ਜੇ? ਆਪਣੇ ਖਾਣ ਜੋਗਾ ਤਾਂ ਰਿਹਾ ਨਹੀਂ। ਇਹ ਕਿਤੇ ਫਿਰ ਸ਼ੇਰ ਬਹੁਤੇ ਨਾ ਹੋ ਗਏ ਅਤੇ ਇਹਨਾਂ ਵਿੱਚ ਸਾਨੂੰ ਖਾਂਦੇ ਫਿਰਨ ਬਾਅਦ ਦੇ ਵਿੱਚ। ਮਿਹਰਬਾਨੀ ਕਰੋ, ਥੋੜ੍ਹਾ ਹਿਆ ਨੂੰ ਹੱਥ ਮਾਰੋ। ਜੇ ਨਹੀਂ ਵੱਜਦਾ ਤਾਂ ਲਾਗੇ ਜਾ ਕੇ ਕਿਸੇ ਹੋਰ ਸ਼ਹਿਰ ਨੂੰ ਮਾਰ ਲਓ, ਲੇਕਿਨ ਮਾਰੋ ਜ਼ਰੂਰ ਨਾ, ਇਸ ਪਾਸੇ ਨਾ ਜਾਓ, ਮਿਹਰਬਾਨੀ ਕਰੋ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ, ਬੜੇ ਅਸੀਂ ਮੈਂ ਤੁਹਾਨੂੰ ਦੱਸਿਆ ਸੀ ਵੀ ਝੰਗ ਦੇ ਵਿੱਚ ਜਿਹੜਾ ਬੰਦਾ ਖੱਚ ਹੋਵੇ ਉਹਨੂੰ ਚਵਲ ਵੀ ਆਉਂਦੇ ਨੇ, ਅਤੇ ਝੰਗ ਵਾਹਿਦ ਇਲਾਕਾ ਹੈ ਜਿੱਥੇ ਚਵਲ ਦੀਆਂ ਵੀ ਫਾਰਮਾਂ ਨੇ, ਲੈਵਲ ਨੇ। ਜਿਹੜਾ ਥੋੜ੍ਹਾ ਜਿਹਾ ਬਹੁਤਾ ਚਵਲ ਹੈ, ਘੱਟ ਚਵਲ ਹੈ, ਉਹਨੂੰ ਚਵਲ, ਜਿਹੜਾ ਥੋੜ੍ਹਾ ਹੋਰ ਹੈ ਉਹਨੂੰ ਚਬਲੀਟ, ਜਿਹੜਾ ਬਹੁਤ ਜ਼ਿਆਦਾ ਚਵਲ ਹੈ ਉਹਨੂੰ ਚਬਲੌਟ। ਲੇਕਿਨ ਮੈਨੂੰ ਇਹ ਸਾਰੀ ਉਮਰ ਲੱਗਦਾ ਰਿਹਾ ਵੀ ਇਹ ਹਰ ਬੰਦਾ ਜਿੱਡਾ ਮਰਜ਼ੀ ਵੱਡਾ ਚਵਲ ਹੋਵੇ, ਉਹ ਇਹਨਾਂ ਤਿੰਨਾਂ ਹਿੱਸਿਆਂ 'ਚ ਕਿਤੇ ਨਾ ਕਿਤੇ ਫਿੱਟ ਹੋ ਜਾਂਦਾ। ਲੇਕਿਨ ਹੁਣ ਜਾ ਕੇ ਇਸ ਗੱਲ ਦਾ ਸ਼ਊਰ ਆਇਆ ਵੀ ਨਹੀਂ, ਕੋਈ ਬੰਦੇ ਰੱਬ ਨੇ ਇਹੋ ਜਿਹੇ ਵੀ ਜੰਮ ਦਿੱਤੇ ਨੇ, ਦੁਨੀਆ 'ਚ ਭੇਜ ਦਿੱਤੇ ਨੇ, ਜਿਹੜੇ ਤੋੜ ਦਿੰਦੇ ਨੇ ਸਾਰੇ ਰਿਕਾਰਡ, ਸਾਰੀਆਂ ਬਰੈਕਟਾਂ ਤੋੜ ਦਿੰਦੇ ਨੇ। ਇਹ ਇੱਕ ਸਾਹਿਬ ਮੈਂ ਵੇਖੇ ਨੇ, ਨਾ ਇਹਨਾਂ ਦਾ ਰਜ਼ੀ ਦਾਦਾ ਹੈ, ਇਹਨਾਂ ਨੂੰ ਬਾਜੀ ਮਰੀਮ ਦਾਦਾ ਕਹਿ ਕੇ ਪੁਕਾਰਦੀ, ਬਹੁਤ ਪਿਆਰੇ ਲੱਗਦੇ ਨੇ।
ਗੁਟਕਾ ਛੁਟਕਾ ਖਾਂਦੇ ਨੇ, ਕਜਲੇ ਲੇਲੇ ਤਰ੍ਹਾਂ ਅੱਖਾਂ ਨੂੰ ਸੁਰਮਾ ਵੀ ਲਾਉਂਦੇ ਨੇ, ਗੰਦੀਆਂ ਗਾਲਾਂ ਬੜੀਆਂ ਕੱਢਦੇ ਨੇ ਮਾਵਾਂ ਤੇ ਭੈਣਾਂ ਦੀਆਂ। ਪਤਾ ਨਹੀਂ ਆਪ ਕਿਸੇ ਖੇਤ 'ਚ ਜੰਮੇ ਨੇ। ਮਸਲਨ ਇਹਨਾਂ ਦੀ ਜਿਹੜੀ ਵਾਲਦਾ ਸਾਹਿਬਾ ਨੇ, ਸਾਡੀ ਤੇ ਵਾਲਦਾ ਦੀ ਤਰ੍ਹਾਂ ਹੀ, ਇਹਨਾਂ ਦੀ ਭੈਣ ਵੀ ਸਾਡੀ ਭੈਣ ਤਰ੍ਹਾਂ ਹੀ, ਇਹ ਗੰਦੀਆਂ ਗਾਲਾਂ ਕੱਢ ਕੇ ਬੜੇ ਖੁਸ਼ ਹੁੰਦੇ ਨੇ। ਮਾਵਾਂ ਭੈਣਾਂ ਨੂੰ ਗੰਦੀਆਂ ਗਾਲਾਂ ਦਿੰਦੇ ਨੇ ਲੋਕਾਂ ਦੀਆਂ ਨੂੰ, ਅਤੇ ਬੜੀ ਇਹਨਾਂ ਦੀ ਰੂਹ ਰਾਜ਼ੀ ਹੁੰਦੀ ਉਸ ਕੰਮ ਨਾਲ। ਅਤੇ ਲੇਕਿਨ ਚਲੋ ਇਹ ਤਾਂ ਮਤਲਬ ਗੰਦ ਦੇ ਵਿੱਚ ਵੀ ਤਾਂ ਕੋਈ ਜਰਾਸੀਮ ਹੈ ਨਾ ਜਿਹੜੇ ਉੱਥੇ ਵੀ ਖੁਸ਼ ਰਹਿੰਦੇ ਨੇ, ਉਹਨਾਂ ਨੂੰ ਲੱਗਦਾ ਇਹ ਹੀ ਕੰਮ ਠੀਕ ਹੈ, ਅਤੇ ਉਹ ਚਲੋ ਖੈਰ ਹੈ, ਉਹਨਾਂ ਦਾ ਕੰਮ ਹੈ। ਲੇਕਿਨ ਹੁਣ ਇਹ ਸ਼ਾਇਦ ਕੋਈ 2-4 ਲੱਖ ਦੀ ਨੌਕਰੀ ਕਿਤੇ 1 ਲੱਖ 2 ਲੱਖ 3 ਲੱਖ ਦੀ ਕਰਦੇ ਹੋਣਗੇ। ਬਾਜੀ ਮਰੀਅਮ ਨੇ ਹੁਣ ਪਤਾ ਨਹੀਂ ਇਹਨਾਂ ਨੂੰ 12 ਲੱਖ ਕਿ 18 ਲੱਖ ਦੀ PTV 'ਤੇ ਨੌਕਰੀ ਦਿੱਤੀ ਹੈ। ਉਸ PTV 'ਤੇ ਬਹਿ ਕੇ ਦੱਸਣ ਡਏ ਨੇ, ਉਸ PTV 'ਤੇ ਬਹਿ ਕੇ ਇਹ ਦੱਸਣ ਡਏ ਨੇ ਕਿ ਕੀਮੋ, ਕਿ ਤੁਹਾਨੂੰ ਪਤਾ ਕੈਂਸਰ ਹੁੰਦਾ ਤਾਂ ਉਹਦਾ ਜਿਹੜਾ ਅਮਰੀਕਾ 'ਚ ਵੀ ਹਰ ਜਗ੍ਹਾ 'ਤੇ ਕੀਮੋਥੈਰੇਪੀ ਹੁੰਦੀ ਉਹਦਾ ਇਲਾਜ। ਉਹਨਾਂ ਆਖਿਆ ਜੀ ਵੀ ਹੁਣ ਮਰੀਅਮ ਨਵਾਜ਼ ਦੀ ਗੱਲ ਹੋ ਗਈ ਚਾਈਨਾ ਵਾਲਿਆਂ ਨਾਲ, ਹੁਣ ਉਹ ਕੀਮੋਥੈਰੇਪੀ ਨਹੀਂ ਕਰਨੀ ਪਿਆ ਕਰੇਗੀ, ਨਵੀਂ ਟੈਕਨੋਲੋਜੀ ਲੱਭ ਗਈ ਹੈ ਅਤੇ ਉਹ ਹੁਣ ਬਾਜੀ ਮਰੀਅਮ ਲੈ ਕੇ ਆ ਰਹੀ ਹੈ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਕੀਮੋ ਕਰਾਉਣ ਦੀ ਲੋੜ ਕੋਈ ਨਹੀਂ। ਇੱਥੋਂ ਮੈਂ ਤੁਹਾਨੂੰ ਇੱਕ ਲਤੀਫਾ ਸੁਣਾ ਦਿੰਦਾ। ਲਤੀਫਾ ਤਾਂ ਨਹੀਂ ਹੈ, ਅਤੇ ਉਹ ਗੱਲ ਸੱਚੀ, ਤਾਂ ਤੁਹਾਨੂੰ ਮੈਂ ਸੁਣਾ ਦਿੰਦਾ ਹੈ, ਮਤਲਬ ਗੱਲ ਸੱਚੀ ਹੈ ਪਰ ਉਹਦੇ 'ਚੋਂ ਲਤੀਫਾ ਨਿਕਲਦਾ। ਮੇਰੇ ਨਾਲ ਇੱਕ ਬੰਦਾ ਹੈ, ਬਹੁਤਾ ਮੈਂ ਚਾਨਣ ਨਹੀਂ ਪਾਵਾਂਗਾ, ਜਾ ਕੇ ਚੁੱਕ ਨਾ ਲੈਣ ਉਹਨੂੰ। ਉਹ ਕਿਸੇ ਜ਼ਮਾਨੇ ਦੇ ਵਿੱਚ, ਜਿਸ ਵੇਲੇ ਮੈਂ ਪੰਜਾਬ ਗਵਰਨਮੈਂਟ 'ਚ ਹੁੰਦਾ ਸੀ ਅਤੇ ਉੱਥੇ ਸਰਕਾਰੀ ਤੌਰ 'ਤੇ ਮੇਰੇ ਨਾਲ ਕੰਮ ਕਰਦਾ ਸੀ, ਹਜੇ ਵੀ ਸਰਕਾਰ 'ਚ ਨੌਕਰੀ ਕਰਦਾ ਹੈ, ਉਸ ਵੇਲੇ ਵੀ ਸਰਕਾਰੀ ਤੌਰ 'ਤੇ, ਅਤੇ ਜ਼ਰਾ ਮੈਟ੍ਰਿਕ ਜਾਂ FA ਪਾਸ ਹੈ, ਬਹੁਤਾ ਜ਼ਿਆਦਾ ਪੜ੍ਹਿਆ ਨਹੀਂ ਹੈਗਾ ਉਹ ਬੰਦਾ। ਅਤੇ ਉਹ ਰਮਜ਼ਾਨ ਦਾ ਮਹੀਨਾ ਸੀ, ਉਦੋਂ ਸਾਡੀ ਹਕੂਮਤ ਹੀ ਸੀ, ਅਤੇ ਉਹ ਕੰਮ 'ਤੇ ਕੋਈ ਨਾ ਆਇਆ। ਮੈਂ ਪਤਾ ਕੀਤਾ ਤਾਂ ਉਹਨਾਂ ਕਿਹਾ ਜੀ ਉਹ ਤਾਂ ਹਸਪਤਾਲ ਦਾਖਲ ਹੋਇਆ ਹੈ। ਮੈਂ ਫ਼ੋਨ ਕੀਤਾ ਉਹਦਾ ਪਤਾ ਲੈਣ ਵਾਸਤੇ ਵੀ ਬਈ ਖੈਰੀਅਤ ਹੈ, ਕੋਈ ਮਦਦ ਚਾਹੀਦੀ ਹੈ। ਉਹਨੇ ਕਿਹਾ ਜੀ ਮੈਂ ਇਕੱਲਾ ਨਹੀਂ, ਮੇਰੀ ਵਾਲਦਾ ਸਾਹਿਬਾ ਵੀ ਹਸਪਤਾਲ ਦਾਖਲ ਹੋਏ ਨੇ, ਅਸੀਂ ਤਾਂ ਮਰ ਜਾਣ ਲੱਗੇ ਸਾਂ। ਮੈਂ ਉਸੇ ਵੇਲੇ ਜਿਹੜੇ ਡਾਕਟਰ ਸਾਹਿਬ ਸਨ ਉਹਨਾਂ ਨਾਲ ਗੱਲ ਕੀਤੀ। ਉਹਨਾਂ ਕਿਹਾ ਜੀ ਕਿ ਇਹਨਾਂ ਦੀ ਸ਼ੂਗਰ ਤਾਂ ਇੰਨੀ ਉੱਤੇ ਡਾਇਬਟੀਜ਼ ਗਈ ਸੀ, ਸ਼ੂਗਰ ਦਾ ਲੈਵਲ, ਕਿ ਅਤੇ ਵਾਕਈ ਅੱਲਾ ਨੇ ਬਚਾ ਦਿੱਤਾ ਇਹਨਾਂ ਨੂੰ। ਮੈਂ ਉਹਨੂੰ ਪੁੱਛਿਆ, ਮੈਂ ਖੈਰ ਉਹਨਾਂ ਨੂੰ ਆਖਿਆ ਵੀ ਇਹਨਾਂ ਦਾ ਇਲਾਜ ਕਰੋ। ਜਦੋਂ ਵਾਪਸ ਆਇਆ ਤਾਂ ਮੈਨੂੰ ਪੁੱਛਿਆ ਵੀ ਬਈ ਕੀ ਹੋਇਆ ਸੀ, ਇੰਨੀ ਕਿਉਂ ਸ਼ੂਗਰ ਲੈਵਲ ਤੇਰੀ ਅਤੇ ਵਾਲਦਾ ਸਾਹਿਬਾ ਦੀ ਉੱਤੇ ਚਲੀ ਗਈ। ਉਹਨੇ ਕਿਹਾ ਜੀ ਮੈਂ ਔਰ ਮੇਰੀ ਵਾਲਦਾ ਦੋਵੇਂ ਸ਼ੂਗਰ ਦੇ ਮਰੀਜ਼ ਹੈ, ਵਾਲਦਾ ਮੇਰੀ ਗੁਰਦਿਆਂ ਦੀ ਵੀ ਮਰੀਜ਼ ਹੈ, ਅਤੇ ਅਸੀਂ ਰੈਗੂਲਰਲੀ ਇਨਸੂਲਿਨ ਲਾਉਂਦੇ ਹਾਂ। ਅਤੇ ਰਮਜ਼ਾਨ ਸ਼ੁਰੂ ਹੋਇਆ ਅਤੇ ਇੱਕ ਕਿਸੇ YouTube 'ਤੇ ਜਾਂ ਕਿਸੇ ਜਗ੍ਹਾ 'ਤੇ ਕੋਈ ਮੌਲਵੀ ਸਾਹਿਬ ਸਨ, ਅਤੇ ਉਹਨਾਂ ਨੇ ਆਖਿਆ ਵੀ ਜੇ ਤੁਸੀਂ ਰੋਜ਼ੇ ਰੱਖਦੇ ਹੋ ਨਾ ਤਾਂ ਕੋਈ ਦਵਾਈ ਖਾਣ ਦੀ ਲੋੜ ਨਹੀਂ, ਬਾਕੀ ਕੰਮ ਸਾਰੀ ਰੋਜ਼ਾ ਸਾਂਭ ਲੈਂਦਾ ਹੈ, ਤੁਸੀਂ ਬਸ ਰੋਜ਼ਾ ਰੱਖੋ ਅਤੇ ਦਵਾਈ ਕੋਈ ਨਹੀਂ ਖਾਣੀ। ਉਹਨਾਂ ਕਿਹਾ ਅਸੀਂ ਤਾਂ ਈਮਾਨ ਲੈ ਆਏ ਮੌਲਵੀ ਸਾਹਿਬ ਦੇ ਉੱਤੇ, ਮੈਂ ਵੀ ਅਤੇ ਮੇਰੀ ਵਾਲਦਾ ਸਾਹਿਬਾ ਵੀ, ਅਸੀਂ ਆਪਣਾ ਰੋਜ਼ੇ ਰੱਖਣੇ ਸ਼ੁਰੂ ਕਰ ਦਿੱਤੇ। ਅਤੇ ਅਸੀਂ ਆਖਿਆ ਆਪਣਾ ਰੋਜ਼ਾ ਜਾਣੇ ਅਤੇ ਬਿਮਾਰੀ ਜਾਣੇ, ਅਤੇ ਅਸੀਂ ਇਨਸੂਲਿਨ ਬਣਾਉਣੀ ਬੰਦ ਕਰ ਦਿੱਤੀ। ਸ਼ਾਮੀ ਪਕੌੜੇ ਵੀ ਖਾਣੇ, ਜਾਮੇ ਸ਼ੀਰੀ ਵੀ ਪੀਣਾ, ਸਮਝਦੇ ਹੋ ਨਾ, ਫਿਰ ਚਾਟ ਸ਼ਾਟ ਵੀ ਖਾਣੀ, ਹੋਰ ਵੀ ਜਿਹੜਾ ਰੋਜ਼ਿਆਂ ਦੇ ਵਿੱਚ ਤਾਂ ਕੰਮ ਅਸੀਂ ਬਹੁਤਾ ਖਿੱਚ ਦਿੰਦੇ ਹਾਂ ਪਾਕਿਸਤਾਨੀ, ਤੁਹਾਨੂੰ ਪਤਾ ਹੈ। ਅਤੇ ਉਹ ਫਿਰ ਕੋਈ 5-7 ਦਿਨਾਂ ਦੇ ਵਿੱਚ ਹੀ ਫਿਰ ਕੰਮ ਇਹੋ ਜਿਹਾ ਹੋਇਆ ਕਿ ਬਸ ਲਾਗਿਓ ਮੁੜੇ, ਵਰਨਾ ਮੇਰਾ ਮਤਲਬ ਹੈ ਕਿ ਮੌਲਵੀ ਸਾਹਿਬ ਦਾ ਜਿਹੜਾ ਤਰੀਕਾ ਸੀ ਉਹ ਠੀਕ ਫਿੱਟ ਹੋ ਗਿਆ ਸੀ। ਇਹ ਹੁਣ ਇਹ ਜਿਹੜਾ ਬੰਦਾ ਹੈ, ਇਹ ਗੱਲ ਤਾਂ ਲੰਮੀ ਹੋ ਗਈ, ਲੇਕਿਨ ਮੈਂ ਹੈਰਾਨ ਹੈ ਵੀ ਇਹਨੂੰ ਕੋਈ ਸ਼ਰਮ ਨਹੀਂ ਹੈ। ਇਹ ਹੁਣ ਉਹ ਜਿਹੜੇ ਝੰਗ ਵਾਲਿਆਂ ਦੀ ਜਿਹੜੀਆਂ ਫਾਰਮਾਂ ਨੇ ਉਸ ਤੋਂ ਬਾਹਰ ਨਿਕਲ ਗਿਆ ਕਿਤੇ ਸੱਜਣ। ਉਹਨੂੰ ਪਤਾ ਨਹੀਂ ਕਿ ਚਲੋ ਇਹ ਜਿਹੜੀ ਵੀ ਚਵਲ ਮਾਰਨ ਡਿਆ ਹੈ, ਲੇਕਿਨ ਪਿੰਡਾਂ ਦੇ ਸਾਦਾ ਬੰਦੇ ਹੁੰਦੇ ਨੇ, ਉਹਨਾਂ ਨੂੰ ਪਤਾ ਨਹੀਂ ਕਿਸੇ ਦੀ ਕੀਮੋ ਹੋ ਰਹੀ ਹੋਵੇਗੀ, ਉਹ ਤੇਰੀ ਖਬਰ ਸੁਣੇਗਾ, ਉਹ ਕੀਮੋ ਕਰਾਉਣੀ ਛੱਡ ਦੇਗਾ, ਘਰ ਬਹਿ ਜਾਏਗਾ। ਹੁਣ ਡਾਕਟਰ ਨੂੰ ਤਾਂ ਨਹੀਂ ਪਤਾ, ਡਾਕਟਰ ਘਰੋਂ ਲੈਣ ਤਾਂ ਨਹੀਂ ਜਾਏਗਾ ਮਰੀਜ਼ ਨੂੰ, ਉਹ ਡਾਕਟਰ ਦੇ ਕੋਲ ਨਾਲ ਗੱਲ ਕਰੇਗਾ ਅਤੇ ਡਾਕਟਰ ਸਮਝਾਏਗਾ। ਉਹ ਘਰ ਹੀ ਬਹਿ ਜਾਏਗਾ ਵੀ ਮਰੀਅਮ ਨਵੀਂ ਟੈਕਨੋਲੋਜੀ ਲੈ ਆਈ ਹੈ ਅਤੇ ਅਗਲੇ ਮਹੀਨੇ ਤੋਂ ਲੱਭ ਜਾਏਗੀ ਸਾਨੂੰ, ਅਤੇ ਫਿਰ ਕੀਮੋ ਤੋਂ ਬਗੈਰ ਹੀ ਕੈਂਸਰ ਠੀਕ ਕਰਾ। ਉਹ ਕੋਈ ਹੋਰ ਚਵਲ ਮਾਰ ਲਓ ਯਾਰ, ਚਵਲ ਤਾਂ ਤੁਹਾਨੂੰ ਆਈ ਮਾਰਨੀ, ਤੁਸੀਂ ਚਵਲ ਹੀ ਹੈ। ਪਰ ਵੀਰ ਮੇਰੇ ਹੋ, ਕੋਈ ਹੋਰ ਮਾਰ ਲਓ, ਜ਼ਰੂਰੀ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣਾ ਹੈ? ਕੁਝ ਹਿਆ ਨੂੰ ਹੱਥ ਮਾਰੋ ਯਾਰ। ਗੱਲਾਂ ਹੋਰ ਵੀ ਸਨ, ਖਬਰਾਂ ਹੋਰ ਵੀ ਸਨ, ਵੇਲਾ ਮੁੱਕ ਗਿਆ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।